जे अफगानिस्तान स्टेबल नहीं होएगा, अफगानिस्तान च अमन नहीं होएगा तो उस दा असर सिर्फ साउथ एशिया तक ही नहीं है कि उस स्पिल ओवर होएगा, यूरोप भी ਜਿਹੜੇ ट्रंप ਦੇ ਚੰਗੇ ਫੈਸਲੇ ਨੇ ਉਹਨਾਂ ਦੇ ਵਿੱਚ ਇੱਕ ਇਹ ਫੈਸਲਾ ਕਿ ਭਾਈ ਇਹ ਸਾਡੀ ਜੰਗ ਨਹੀਂ ਹੈ, ਲੌਂਗੈਸਟ ਵਾਰ ਅਮਰੀਕਨ ਹਿਸਟਰੀ 'ਚ ਬਣ ਗਈ, ਉੱਥੋਂ ਆਪਣੀਆਂ ਫੌਜਾਂ ਕੱਢੋ और ये जी गलबात या अमन समझौता है ये है तो ऑनरेबल सरैंडर ही किया अमरीका ने पर इस गल की जे किसी को सब तो ज़्यादा तकलीफ सी तो इंडिया नूं सी क्योंकि तालिबान दे नाल ही ज़ाहरा तौर पर डील हुई और तालिबान इंडिया नूं तां पार्टी नहीं तो किसी नूं भी पार्टी नहीं समझ। भारत इस हद तक इस खेड दे विच उहनूं विगाड़न दे लई जां उस दे विच बिल्कुल कड़मस जिहनूं असीं कहंदे आ पैदा करन लई पहुंच गया। यू कैन रेंट दैम बट कांट बाय दैम। ਉਹ ਕਦੇ ਵੀ ਤੁਹਾਡੇ ਜ਼ਰ ਖਰੀਦ ਨਹੀਂ ਬਣਦੇ ਆ, ਉਹਨਾਂ ਨੂੰ ਤੁਸੀਂ ਰੈਂਟ ਕਰ ਸਕਦੇ ਔਰ ਇੰਡੀਆ ਰੈਂਟ ਕਰ ਰਿਹਾ। ਔਰ ਕਿਉਂਕਿ ਇਹ ਇਹਦਾ ਕਹਿਣਾ ਹੈ ਕਿ ਵੀ ਅਸੀਂ ਔਰ ਕਿਉਂਕਿ ਮੀਡੀਆ ਰਿਪੋਰਟ ਸੀ ਕਿ ਵੀ ਇੰਡੀਆ ਉਹਨਾਂ ਤਾਲਿਬਾਨ ਦੇ ਨਾਲ ਇਨ ਟੱਚ ਹੈ ਜਿਨ੍ਹਾਂ ਦੇ ਉੱਤੇ ਪਾਕਿਸਤਾਨ ਔਰ ਈਰਾਨ ਦਾ ਇਨਫਲੂਐਂਸ ਨਹੀਂ ਕਿ ਇਹ ਜਿਹੜਾ ਕੜਮਸ ਪਾਉਣ ਲਈ ਹੈ ਉਹ ਸਾਰੇ ਨੂੰ ਜੋ ਵੀ ਕਿਸੇ ਕੰਢੇ ਲਾਉਣ ਵਾਲੀ ਗੱਲ ਹੈ। ਆਲਰੇਡੀ ਸਿਚੁਏਸ਼ਨ ਇੰਨੀ ਫਲੂਇਡ ਹੈ, ਅਨਸਰਟਨ ਹੈ, ਅਮਰੀਕਾ ਵਰੀਡ ਹੈ, पाकिस्तान वरीड है क्योंकि पाकिस्तान का वड्डा बॉर्डर नाल लगदा है। जे उत्थे अनस्टेबिलिटी हुंदी है और इंडिया लगातारता नाल उत्थे शरारत करन दे उत्ते तुलिया होया है। अमरीका चीन दे मामले च बेशक बयानबाजियां भी हो रही हैं, उन्होंने बिल भी कीता है, सैंक्शनस की भी गल है, पर किते ना किते अमरीका चीन दे नाल जिहड़ी आपसी तकरार की लाइन है, टकराअ की लाइन है, ਉਹਨੂੰ ਘਟਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं कि यूं जापता है कि भारत अफगानिस्तान में अपनी शरारत भरी दखल अंदाजी नाल अफगान अमन वार्ता नूं फेल करन लई अड्डी चोटी दा जोर लगा रहा है। सो मीडिया नाल गलबात करदे भारतीय विदेश मंत्रालय के बुलारे का कहना है कि भारत तालिबान के उन्हां ग्रुपां नाल गलबात कर रहा है जिहड़े पाकिस्तान ते ईरान के असर हेठ नहीं हैं। ਭਾਰਤ ਦੀ ਇਸ ਸ਼ੈਤਾਨੀ ਭਰੀ ਖੇਡ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬੇਸ਼ੱਕ ਇਸ ਵੇਲੇ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਯੂਰਪ ਦੇ ਲੀਡਰਾਂ ਨੂੰ ਮਿਲ ਰਹੇ ਨੇ। ਅਸੀਂ ਕੱਲ ਬੜੀ ਡੀਟੇਲ ਦੇ ਵਿੱਚ ਗੱਲਬਾਤ ਕੀਤੀ ਕਿ ਬੋਰਿਸ ਜੌਨਸਨ ਦੇ ਨਾਲ ਕਿਹਨਾਂ ਮੁੱਦਿਆਂ ਦੇ ਉੱਤੇ ਸਹਿਮਤੀ, ਕਿਹਨਾਂ ਦੇ ਉੱਤੇ ਨਾ ਸਹਿਮਤ ਹੋਣਾ। ਹੁਣ G7 ਜਿਹੜੇ ਮੁਲਕ ਨੇ ਉਹਨਾਂ ਦੇ ਨਾਲ ਕੀ ਕੀ ਇਸ਼ੂ ਚੱਲ ਰਹੇ ਨੇ। ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਨੂੰ ਵੀ ਮਿਲਣਾ ਹੈ, ਇਹ ਵੀ ਇੱਕ ਬੜੀ ਫਸਟ ਮੀਟਿੰਗ ਹੋਏਗੀ ਆਪਣੇ ਕਿਸਮ ਦੀ। ਟਰਕੀ ਜਿਹੜਾ ਇਸ ਵੇਲੇ ਕਾਫੀ ਕਰੂਸ਼ਲ ਹੈ, ਸਿਰਫ ਇਹੀ ਨਹੀਂ ਕਿ ਇਸਲਾਮਿਕ ਵਰਲਡ ਦੇ ਵਿੱਚ ਟਰਕੀ ਨੇ ਆਪਣੀ ਪੋਜੀਸ਼ਨ ਨੂੰ ਮਜ਼ਬੂਤ ਕੀਤਾ ਹੈ, ਬਲਕਿ ਉਹ ਇੱਕ ਐਜ਼ ਏ ਬਫਰ ਵੀ ਜਦੋਂ ਰਸ਼ੀਆ ਔਰ यूरोपीयन यूनियन के विचाले गल होंदी है तो उसका बॉर्डर भी रशिया के नाल लगता है। और टर्की जिन्होंने बेशक उन्होंने फुल फ्लैज्ड मैंबर के तौर पर उन्होंने इन्ने सालों दी कोशिशों के बावजूद यूरोपीयन यूनियन च वड़ नहीं दिता है, लेकिन ये बावजूद टर्की की स्ट्रेंथ तो अमरीका भी काउंट करता है, यूरोप भी करता रहा कि रशिया नूं भी काउंटर करने लई। हालांकि लेटली टर्की और रशिया के जिहड़े रिलेशनस ने वो काफ़ी इंप्रूव होए ने। और इस सारे दे चलदे और यही नहीं, टर्की ने ईवन जिहड़ी इन्हां दी अमन वार्ता आपस दे विच होई अमरीका और तालिबान दे दोहा दे विच फरवरी 2020 च उहदे च भी ਜਿਹੜੀਆਂ ਤੁਸੀਂ ਥਾਂ ਤੇ ਉਹਨਾਂ ਦੀਆਂ ਮੀਟਿੰਗਸ ਦੇਖਦੇ ਹੋ ਜਿਹਦੇ ਚਾਈਨਾ ਵੀ ਇਨਵੋਲਵ ਸੀ, ਬੀਜਿੰਗ 'ਚ ਵੀ ਹੋਈ। ਜਿਹੜੀ ਹੈ ਦੋਹਾ ਦੇ ਵਿੱਚ ਤਾਂ ਫਾਈਨਲ ਐਗਰੀਮੈਂਟ ਹੀ ਹੋਇਆ ਜਦੋਂ ਅਮਰੀਕਨ ਸੈਕਟਰੀ ਆਫ ਸਟੇਟ ਔਰ ਤਾਲਿਬਾਨ ਦਾ ਜਿਹੜਾ ਪੈਰਲਲ ਸੀ ਉਹ ਬੈਠਾ। ਫਿਰ ਅਸੀਂ ਦੇਖਦੇ ਹਾਂ ਕਿ ਉਹਦੇ 'ਚ ਈਰਾਨ ਵੀ ਇਨਵੋਲਵ ਹੋਇਆ। ਉਸ ਦੇ ਵਿੱਚ ਇਸਤਨਬੁਲ ਦੇ ਵਿੱਚ ਵੀ ਜਿਹੜੇ ਨੇ ਉਹ ਮੁਜ਼ਾਕਰਾਤ ਅੱਗੇ ਤੁਰਦੇ ਨੇ ਔਰ ਮਾਸਕੋ ਵੀ ਇਨਵੋਲਵ ਹੋਇਆ, ਰਸ਼ੀਆ ਵੀ। ਸੋ ਇਹ ਹੁਣ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ ਕਿਉਂਕਿ ਇਸ ਲਈ ਵੀ ਇੰਪੋਰਟੈਂਟ ਹੈ ਕਿ ਇਸ ਵੇਲੇ ਅਮਰੀਕਾ ਹੋਏ, ਯੂਰਪੀਅਨ ਯੂਨੀਅਨ ਹੋਏ ਔਰ ਜ਼ਾਹਰ ਹੈ ਨੈਟੋ, ਕਿਉਂਕਿ ਨੈਟੋ ਦਾ ਇੱਕ ਵੱਡਾ ਹਿੱਸਾ ਅਮਰੀਕਾ ਦੀਆਂ ਫੌਜਾਂ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਸੀ। 9/11 ਬੇਸ਼ੱਕ ਅਮਰੀਕਨ ਫੌਜ ਦੀ ਵਿਦਡਰਾਅਲ ਦਾ ਟਾਈਮ ਦਿੱਤਾ ਗਿਆ ਸੀ ਬਹੁਤ, ਉਸ ਤੋਂ ਵੀ ਪਹਿਲਾਂ ਇਹ ਗੱਲ ਮੁੱਕ ਜਾਣੀ ਹੈ ਅਗਲੇ ਹੋਰ ਮਹੀਨੇ 2 ਮਹੀਨੇ ਦੇ ਵਿੱਚ। ਲੇਕਿਨ ਜਿਸ ਅੰਦਾਜ਼ ਦੇ ਵਿੱਚ
ਤਾਲਿਬਾਨ ਇੱਕ ਤੋਂ ਬਾਅਦ ਇੱਕ ਉਹਨਾਂ ਦੀਆਂ ਪੋਸਟਾਂ ਦੇ ਉੱਤੇ ਕਬਜ਼ਾ ਕਰ ਰਹੇ ਨੇ, ਐਟ ਵਿਲ ਜਿਹੜਾ ਹੈ ਉਹ ਸਟ੍ਰਾਈਕ ਵੀ ਕਰ ਰਹੇ ਨੇ। ਔਰ ਇਹਨਾਂ ਨੂੰ ਇਹ ਫਿਕਰ ਹੈ ਕਿ ਵੀ ਮੂਵਮੈਂਟ ਇਹਨਾਂ ਦਾ ਸਾਰਾ ਕੁਝ ਬਾਹਰ ਨਿਕਲਿਆ ਹੈ। ਔਰ ਇਸ ਵੇਲੇ ਜਿਵੇਂ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨੇ ਆਪਣੀ ਸੈਨੇਟ ਹੀਅਰਿੰਗ 'ਚ ਵੀ ਕਿਹਾ ਕਿ ਅਸੀਂ ਅਫਗਾਨਿਸਤਾਨ ਦੇ ਗੁਆਂਢ ਵਿੱਚ ਮੁਲਕਾਂ ਦੀ ਜਿਹੜਾ ਹੈ ਉਹਨਾਂ ਦੀ ਤਲਾਸ਼ 'ਚ ਜਿੱਥੇ ਸਾਨੂੰ ਅੱਡੇ ਮਿਲਣ। ਸੋ ਉਹਨਾਂ ਨੂੰ ਇਹ ਹੈ ਕਿ ਵੀ ਬਾਕੀ ਤਾਂ ਆਲਰੇਡੀ 65% ਟੈਰੀਟਰੀ ਉਹਨਾਂ ਕੋਲ ਸੀ ਜਿਹੜੀ ਉਹ ਹਰ ਚੜ੍ਹਦੇ ਸੂਰਜ ਉਹਨਾਂ ਦੀ ਵੱਧ ਰਹੀ ਹੈ। ਜੇ ਕਾਬਲ ਕੰਧਾਰ ਦਾ ਫੁੱਲੀ ਫਾਲ ਹੋ ਜਾਂਦਾ ਹੈ ਤੇ ਇਹਨਾਂ ਕੋਲ ਕੀ ਆਪਸ਼ਨ ਬਚਦੀ ਹੈ? ਖੂਨ ਖਰਾਬਾ ਤਾਂ ਆਬਵੀਅਸਲੀ ਹੋਏਗਾ, ਹਾਲਾਂ ਬਹੁਤ ਸਾਰੇ ਗਵਰਨਮੈਂਟ ਟਰੂਪਸ ਹੀ ਜੁਆਇਨ ਕਰਨਗੇ, ਪਰ ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਸੀਨ ਤੋਂ ਬਾਹਰ ਹੋਵਾਂਗੇ। ਹੁਣ ਇਸ ਸਾਰੇ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੀੜਕਾ ਰਿਹਾ, ਔਰ ਹਾਲਾਂ ਇੱਕ ਜਦੋਂ ਕਿ ਹੁਣ ਬਾਈਡਨ ਗਿਆ ਹੋਇਆ ਔਰ ਜ਼ਾਹਰ ਹੈ ਕਿ ਇਹਦੇ 'ਚ ਕਿਤੇ ਨਾ ਕਿਤੇ ਅਫਗਾਨਿਸਤਾਨ ਦੇ ਵਿੱਚ ਇਨਵੋਲਵ ਹੋਣ ਲਈ ਟਰਕੀ ਨੂੰ ਕਹਿਣ ਦੀ ਲਾਈਨ ਵੀ ਹੋਏਗੀ ਕਿ ਵੀ ਉਹ ਭਾਵੇਂ ਆਪਣੀਆਂ ਫੌਜਾਂ ਜਿਹੜੀਆਂ ਅਮਰੀਕਨ ਔਰ ਇਹਦੇ ਨਾਲੋਂ ਵੱਖਰੀਆਂ ਹੋਣ, ਉਹ ਏਅਰਪੋਰਟ ਕਾਬਲ ਜਾਂ ਦੂਸਰੇ ਦੀ ਸਿਕਿਉਰਿਟੀ ਦੀ ਕੋਈ ਜਿਹੜਾ ਉਹਦੇ 'ਚ ਇਨਵੋਲਵ ਹੋਏ। ਔਰ ਇਸ ਕਿਸਮ ਦੀਆਂ ਜਿਹੜੀਆਂ ਨੇ ਕੰਸੋਆਂ ਸੀ, ਪਰ ਤਾਲਿਬਾਨ ਦੀ ਇਸ ਦੇ ਉੱਤੇ ਵੀ ਸਟੇਟਮੈਂਟ ਆ ਗਈ ਹੈ। ਟਰਕੀ ਨੂੰ ਉਹਨਾਂ ਨੇ ਕਿਹਾ ਵੀ ਇਹ ਅਮਰੀਕਾ ਨਾਲ ਡੀਲ ਹੈ, ਇਹਦਾ ਮਤਲਬ ਹੈ ਵੀ ਬਾਹਰ ਅਮਰੀਕਾ ਦੇ, ਅਸੀਂ ਹੋਰ ਕਿਸੇ ਨੂੰ ਇੱਥੇ ਨਹੀਂ ਦੇਖਣਾ ਚਾਹੁੰਦੇ। ਸੋ ਜ਼ਾਹਰ ਹੈ ਕਿ ਵੀ ਇੱਕ ਇਸ ਵੇਲੇ ਅਨਸਰਟਨਟੀ ਹੈ। ਪਰ ਇਸ ਸਾਰੇ ਦੇ ਵਿੱਚ ਜੇ ਇਹ ਕਿਹਾ ਜਾਏ, ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਟੂ ਫਿਸ਼ ਇਨ ਦਾ ਟਰਬਲਡ ਵਾਟਰਸ, ਕਿ ਵੀ ਕੌਣ ਜਿਹੜਾ ਹੈ ਇਸ ਸਾਰੇ ਮਾਹੌਲ 'ਚ ਚਾਹੀਦਾ ਤਾਂ ਇਹ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜੇ ਅਫਗਾਨਿਸਤਾਨ ਸਟੇਬਲ ਨਹੀਂ ਹੋਏਗਾ, ਅਫਗਾਨਿਸਤਾਨ 'ਚ ਅਮਨ ਨਹੀਂ ਹੋਏਗਾ, ਤੇ ਉਸ ਦਾ ਅਸਰ ਸਿਰਫ ਸਾਊਥ ਏਸ਼ੀਆ ਤੱਕ ਹੀ ਨਹੀਂ ਹੈ ਕਿ ਉਹ ਸਪਿਲ ਓਵਰ ਹੋਏਗਾ, ਯੂਰਪ ਵੀ। ਔਰ ਅਸੀਂ ਉਸ ਸਾਰੇ ਦਾ ਦੇਖਿਆ ਹੈ, ਜੇ ਅਮਰੀਕਾ 'ਚ ਵਾਸ਼ਿੰਗਟਨ ਡੀਸੀ 'ਚ FBI ਔਰ ਉਹਨਾਂ ਨਟ FBI CIA ਉਹਨਾਂ ਦੇ ਹੈੱਡਕੁਆਰਟਰ 'ਚ ਆ ਕੇ ਉਹਨਾਂ ਦੇ 2 ਅਫੀਸ਼ੀਅਲਸ ਨੂੰ ਇੱਕ ਅਫਗਾਨ ਨੇ ਮਾਰ ਦਿੱਤਾ ਸੀ, ਕਿਉਂਕਿ ਉਹਦੇ ਪਿਓ ਨੂੰ ਉੱਥੇ CIA ਨੇ ਮਾਰਿਆ ਹੋਇਆ ਸੀ। ਤੇ ਫਿਰ ਜਿਸ ਕਿਸਮ ਦਾ ਇਹ ਸਪਿਲ ਓਵਰ ਹੈ, ਹੁਣ ਤਾਂ 4 ਚੁਫੇਰੇ ਹੀ ਜਦੋਂ ਦੁਨੀਆ ਦੀ ਕਨੈਕਟੀਵਿਟੀ ਹੈ, ਕੌਣ ਕਿੱਥੇ ਹੈ, ਵੱਡੀ ਗਿਣਤੀ 'ਚ ਯੂਰਪ 'ਚ ਉਸ ਮੂਲ ਦੇ ਜਿਹੜੇ ਨੇ ਹਰ ਖਿੱਤੇ ਦੇ ਲੋਕ ਰਹਿੰਦੇ ਨੇ, ਅਮਰੀਕਾ 'ਚ ਇੱਕ ਵੱਡੀ ਪੋਪੂਲੇਸ਼ਨ ਹੈ। ਸੋ ਇਸ ਸਾਰੇ ਦਾ ਮਤਲਬ ਇਹ ਹੋਏਗਾ ਕਿ ਇਹ ਜਿਹੜੀ ਜਿਹਨੂੰ ਦਹਿਸ਼ਤਗਰਦੀ ਕਹਿ ਲਓ, ਕੋਈ ਹੋਰ ਨਾਂ ਦੇ ਲਓ, ਉਹ ਦੁਨੀਆ ਦੇ ਵਿੱਚ ਫਿਰ ਪੀਸ ਨਹੀਂ ਹੋਏਗੀ। ਹੁਣ ਇਸ ਸਾਰੇ 'ਚ ਚਾਹੀਦਾ ਤਾਂ ਇਹ ਸੀ ਕਿ ਭਾਈ ਇਸ ਸਾਰੇ ਨੂੰ ਜਿੱਥੇ ਅਮਰੀਕਾ ਨੇ, ਮੈਂ ਸਮਝਦਾ ਜਿਹੜੇ ਟਰੰਪ ਦੇ ਚੰਗੇ ਫੈਸਲੇ ਨੇ, ਉਹਨਾਂ ਦੇ ਵਿੱਚ ਇੱਕ ਇਹ ਫੈਸਲਾ ਕਿ ਭਾਈ ਇਹ ਸਾਡੀ ਜੰਗ ਨਹੀਂ ਹੈ, ਲੌਂਗੈਸਟ ਵਾਰ ਅਮਰੀਕਨ ਹਿਸਟਰੀ 'ਚ ਬਣ ਗਈ, ਉੱਥੋਂ ਆਪਣੀਆਂ ਫੌਜਾਂ ਕੱਢੋ। ਔਰ ਇਹ ਜਿਹੜੀ ਗੱਲਬਾਤ ਜਾਂ ਅਮਨ ਸਮਝੌਤਾ ਹੈ, ਇਹ ਹੈ ਤਾਂ ਆਨਰੇਬਲ ਸਰੈਂਡਰ ਹੀ ਕੀਤਾ ਅਮਰੀਕਾ ਨੇ, ਪਰ ਇਹ ਵੀ ਵੱਡਾਪਨ ਹੁੰਦਾ ਤੁਹਾਨੂੰ ਇਹ ਲੱਗੇ ਕਿ ਵੀ ਇਹ ਤਾਂ ਐਂਡਲੈਸ ਵਾਰ ਹੈ, ਇਹਦੇ 'ਚੋਂ ਨਿਕਲਣਾ ਹੀ ਸਾਡੇ ਭਲੇ 'ਚ ਹੈ। ਔਰ ਇਸ ਗੱਲ ਦੀ ਜੇ ਕਿਸੇ ਨੂੰ ਸਭ ਤੋਂ ਜ਼ਿਆਦਾ ਤਕਲੀਫ ਸੀ ਤੇ ਉਹ ਇੰਡੀਆ ਨੂੰ ਸੀ, ਕਿਉਂਕਿ ਤਾਲਿਬਾਨ ਦੇ ਨਾਲ ਹੀ ਜ਼ਾਹਰਾ ਤੌਰ ਤੇ ਡੀਲ ਹੋਈ। ਔਰ ਤਾਲਿਬਾਨ ਇੰਡੀਆ ਨੂੰ ਤਾਂ ਪਾਰਟੀ ਨਹੀਂ, ਉਹ ਤਾਂ ਕਿਸੇ ਨੂੰ ਵੀ ਪਾਰਟੀ ਨਹੀਂ ਸਮਝਦੇ। ਉਹਨਾਂ ਦਾ ਇਹ ਹੈ ਕਿ ਭਾਈ ਸਾਡਾ ਮੁਲਕ ਹੈ, ਅਸੀਂ ਕਰਨਾ ਹੈ। ਔਰ ਇਹ ਇਹਨਾਂ ਦੇ ਲਈ ਬਹੁਤ ਵੱਡਾ ਸੈਟਬੈਕ ਸੀ। ਔਰ ਇਹ ਇਸੇ ਲਈ ਜਿਹੜੀ ਨਾਮ ਨਿਹਾਦ ਹਕੂਮਤ ਉੱਥੇ ਅਮਰੀਕਾ ਨੇ ਖੜੀ ਕੀਤੀ ਹੋਈ ਸੀ, ਉਸ ਤੋਂ ਪਹਿਲਾਂ ਵੀ ਅਸੀਂ ਦੇਖਦੇ ਹਾਂ ਵੀ ਨਾਮ ਨਿਹਾਦ ਹਕੂਮਤਾਂ ਨੂੰ ਭਾਰਤ ਹੀ ਸਪੋਰਟ ਕਰਦਾ, ਉਹ ਹਾਮਿਦ ਕਰਜ਼ਾਈ ਹੋਏ, ਹੁਣ ਅਸ਼ਰਫ ਗਨੀ ਦੀ ਹਕੂਮਤ ਹੋਏ ਜਾਂ ਅਬਦੁੱਲਾ, ਇਹ ਸਾਰੇ ਜਿਹੜੇ ਨੇ ਇਹ ਭਾਰਤ ਦੀ ਪੇਰੋਲ ਤੇ ਨੇ। ਉਹਨਾਂ ਨੇ ਕਿਵੇਂ ਪਾਕਿਸਤਾਨ ਦੇ ਖਿਲਾਫ ਬਰਾਬਰ ਉਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਕਿਸ ਕਿਸਮ ਦੇ ਅਲਫਾਜ਼ ਇਸਤੇਮਾਲ ਕਰਦਾ ਹੈ, ਜਿਹਨੂੰ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਠੀਕ ਸਨੱਬ ਕੀਤਾ, ਪਾਕਿਸਤਾਨ ਨੇ ਵੀ ਪੂਰਾ ਉਸ ਦੇ ਉੱਤੇ ਦਿੱਤਾ ਹੈ। ਲੇਕਿਨ ਗੱਲ ਇਹ ਨਹੀਂ ਹੈ ਕਿ ਵੀ ਉੱਥੇ ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਕੀ ਕਿਹਾ ਜਾਂ ਹਾਮਿਦ ਕਰਜ਼ਾਈ ਕੀ ਕਹਿ ਰਿਹਾ ਜਾਂ ਅਸ਼ਰਫ ਗਨੀ ਕੀ ਕਹਿ ਰਿਹਾ। ਹੁਣ ਭਾਰਤ ਇਸ ਹੱਦ ਤੱਕ ਇਸ ਖੇਡ ਦੇ ਵਿੱਚ ਉਹਨੂੰ ਵਿਗਾੜਨ ਦੇ ਲਈ ਜਾਂ ਉਸ ਦੇ ਵਿੱਚ ਬਿਲਕੁਲ ਕੜਮਸ ਜਿਹਨੂੰ ਅਸੀਂ ਕਹਿੰਦੇ ਆ ਪੈਦਾ ਕਰਨ ਲਈ ਪਹੁੰਚ ਗਿਆ। ਹੁਣ ਇਹ ਅੱਜ ਦੀ ਮੇਨ ਨਿਊਜ਼ ਹੈ, ਭਾਰਤੀ ਏਜੰਸੀਆਂ ਦੀ ਖਬਰ ਹੈ, ਇੰਡੀਆ ਇਨ ਟੱਚ ਵਿਦ ਵੇਰੀਅਸ ਸਟੇਕ ਹੋਲਡਰਸ ਇਨ ਅਫਗਾਨਿਸਤਾਨ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, the Taliban and Afghan government are holding direct talks to end 19 years of war. ਹੁਣ ਭਾਰਤ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਮਿਸਟਰ ਅਰਿੰਦਮ ਬਾਗਚੀ ਉਹ ਮੀਡੀਆ ਨੂੰ ਕਹਿ ਰਿਹਾ ਜੀ ਅਸੀਂ ਸਾਰੇ ਸਟੇਕ ਹੋਲਡਰਸ ਨਾਲ ਗੱਲ ਕਰ ਰਹੇ ਹਾਂ। ਹੁਣ ਗੱਲ ਤਾਂ ਇਹਨਾਂ ਦਾ ਤਾਂ ਉੱਥੇ ਕੋਈ ਰੋਲ ਨਹੀਂ ਹੈ। ਤਾਲਿਬਾਨ ਦੇ ਨਾਲ ਗੱਲ ਅਮਰੀਕਾ ਨੇ ਮੁਕਾ ਲਈ,
ਉਸ ਗੱਲਬਾਤ ਦਾ ਜਿਹੜਾ ਸੈਕੰਡ ਫੇਜ਼ ਸੀ, ਜਿਹਨੂੰ ਇੰਟਰਾ ਅਫਗਾਨ ਡਾਇਲੋਗ ਅਫਗਾਨ ਹਕੂਮਤ ਔਰ ਤਾਲਿਬਾਨ ਦੇ ਵਿਚਾਲੇ, ਉਹ ਜਿਹਨੂੰ ਕਹਿੰਦੇ ਨੇ ਕਿ ਵੀ ਹਿਕਅਪਸ ਵੀ ਨੇ ਔਰ ਹੁੰਦੀ ਵੀ ਹੈ, ਨਹੀਂ ਵੀ ਹੁੰਦੀ, ਪ੍ਰਿਜ਼ਨਰ ਦੋਨਾਂ ਨੇ ਛੱਡ ਲਏ ਇੱਕ ਦੂਜੇ ਦੇ, ਲੇਕਿਨ ਜਿਹੜਾ ਨਿਬੇੜਨਾ ਉਹਨਾਂ ਨੇ ਨਿਬੇੜਨਾ। ਔਰ ਜਿਹੜੇ ਉਹਦੇ 'ਚ ਫਰਦਰ ਜਿਨ੍ਹਾਂ ਨੇ ਜਿਹੜੇ ਮੀਡੀਏਸ਼ਨ ਕਰਨ ਨਜ਼ਰ ਹੈ, ਅਮਰੀਕਾ ਪਾਕਿਸਤਾਨ ਤੇ ਵੀ ਰਿਲਾਈ ਕਰਦਾ ਹੈ, ਉਸ ਦੇ ਵਿੱਚ ਈਰਾਨ ਦਾ ਵੀ ਇੱਕ ਰੋਲ ਹੈ, ਕਿਤੇ ਨਾ ਕਿਤੇ ਟਰਕੀ ਦਾ ਵੀ ਇੱਕ ਗੱਲਬਾਤ ਦਾ ਸੈਸ਼ਨ ਇਸਤੰਬੁਲ 'ਚ ਹੋਣਾ ਸੀ, ਭਾਰਤ ਤਾਂ ਉਹ ਸਾਰੇ ਦਾ ਹਿੱਸਾ ਨਹੀਂ ਸੀ। ਪਰ ਹੁਣ ਇਹਨਾਂ ਨੇ ਸ਼ਰਾਰਤ ਕੀ ਕੀਤੀ ਹੈ, ਜਿਹੜੀ ਕਿ ਇਹਨਾਂ ਦੇ ਫੋਰਨ ਅਫੇਅਰਸ ਦੇ ਸਪੋਕਸਪਰਸਨ ਦੇ ਮੂੰਹੋਂ ਨਿਕਲੀ, ਕਿ ਵੀ ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਹੈ ਤੁਹਾਡਾ ਇੰਡੀਆ ਤਾਂ ਬਾਹਰ ਹੈ, ਉਹ ਕਹਿੰਦਾ ਨਹੀਂ, ਦਾ ਸਪੋਕਸਪਰਸਨ ਵਾਜ਼ ਆਸਕਡ ਅਬਾਊਟ ਅ ਮੀਡੀਆ ਰਿਪੋਰਟ that said India reached out to certain Taliban factions that are perceived to be outside the sphere of influence of Pakistan and Iran. Bagchi said he would not comment on the report. ਹੁਣ ਜ਼ਾਹਰ ਹੈ ਕਿ ਵੀ ਇਹਨਾਂ ਨੇ ਦੇਖੋ ਅਫਗਾਨਿਸਤਾਨ ਦਾ ਜਦੋਂ ਤੁਸੀਂ ਸਾਰਾ ਸਟਰਕਚਰ ਦੇਖਦੇ ਹੋ ਨਾ, ਫਾਈਟਰਸ ਦਾ ਵੀ ਕੋਈ ਯੂਨੀਫਾਈਡ ਕਮਾਂਡ ਨਹੀਂ ਹੈ, ਉਹਨਾਂ ਦੇ ਵਿੱਚ ਗਰੁੱਪ ਵੀ ਨੇ, ਫਿਰ ਜਿਹੜੀਆਂ ਐਥਨੀਸਿਟੀਜ਼ ਉਜ਼ਬੈਕ ਵੀ ਨੇ, ਉਹਦੇ 'ਚ ਜਿਹੜੇ ਨੇ ਹਜ਼ਾਰੇ ਵੀ ਉਹਨਾਂ ਦੇ ਆਪਣੇ ਨੇ, ਤਾਜ਼ਕ ਵੀ ਨੇ, ਔਰ ਵਿਦਿਨ ਤਾਲਿਬਾਨ ਵੀ ਜਿਹੜੇ ਨੇ ਉਹਨਾਂ 'ਚ ਜ਼ਾਹਰ ਹੈ ਕੁਝ ਜਿਹੜੇ ਵਾਰਲॉर्ड्स ਨੇ, ਪੈਸਾ ਵੀ ਚੱਲਦਾ ਹੈ, ਉਹ ਆਪਣੀਆਂ ਲਾਇਲਟੀਜ਼ ਵੀ ਬਦਲਦੇ ਨੇ, ਕਈ ਵਾਰੀ ਦੋਨੋਂ ਪਾਸਿਓਂ ਹੀ ਉਹ ਰੱਜ ਜਾਂਦੇ ਨੇ, ਕਰਦੇ ਫਿਰ ਮਰਜ਼ੀ ਨੇ। ਸੋ ਉੱਥੇ ਕੋਈ ਇਹ ਨਹੀਂ ਹੈ ਕਿ ਉਹਨਾਂ ਬਾਰੇ ਇਹੀ ਕਿਹਾ ਜਾਂਦਾ ਹੈ ਕਿ ਯੂ ਕੈਨ ਰੈਂਟ them ਬਟ ਕਾਂਟ ਬਾਏ them। ਉਹ ਕਦੇ ਵੀ ਤੁਹਾਡੇ ਜ਼ਰ ਖਰੀਦ ਨਹੀਂ ਬਣਦੇ ਹੈ, ਉਹਨਾਂ ਨੂੰ ਤੁਸੀਂ ਰੈਂਟ ਕਰ ਸਕਦੇ, ਔਰ ਇੰਡੀਆ ਰੈਂਟ ਕਰ ਰਿਹਾ। ਔਰ ਕਿਉਂਕਿ ਇਹ ਇਹਦਾ ਕਹਿਣਾ ਹੈ ਕਿ ਵੀ ਅਸੀਂ, ਔਰ ਕਿਉਂਕਿ ਮੀਡੀਆ ਰਿਪੋਰਟ ਸੀ ਕਿ ਵੀ ਇੰਡੀਆ ਉਹਨਾਂ ਤਾਲਿਬਾਨ ਦੇ ਨਾਲ ਇਨ ਟੱਚ ਹੈ ਜਿਨ੍ਹਾਂ ਦੇ ਉੱਤੇ ਪਾਕਿਸਤਾਨ ਔਰ ਈਰਾਨ ਦਾ ਇਨਫਲੂਐਂਸ ਨਹੀਂ ਹੈ। ਇਹਦਾ ਮਤਲਬ ਕੀ ਹੈ? ਹੁਣ ਜ਼ਾਹਰ ਹੈ ਕਿ ਇਹ ਜਿਹੜਾ ਕੜਮਸ ਪਾਉਣ ਲਈ ਹੈ, ਉਹ ਸਾਰੇ ਨੂੰ ਜੋ ਵੀ ਕਿਸੇ ਕੰਢੇ ਲਾਉਣ ਵਾਲੀ ਗੱਲ ਹੈ। ਆਲਰੇਡੀ ਸਿਚੁਏਸ਼ਨ ਇੰਨੀ ਫਲੂਇਡ ਹੈ, ਅਨਸਰਟਨ ਹੈ, ਅਮਰੀਕਾ ਵਰੀਡ ਹੈ, ਪਾਕਿਸਤਾਨ ਵਰੀਡ ਹੈ, ਕਿਉਂਕਿ ਪਾਕਿਸਤਾਨ ਦਾ ਵੱਡਾ ਬਾਰਡਰ ਨਾਲ ਲੱਗਦਾ ਹੈ। ਜੇ ਉੱਥੇ ਅਨਸਟੇਬਿਲਿਟੀ ਹੁੰਦੀ ਹੈ ਔਰ ਇੰਡੀਆ ਲਗਾਤਾਰਤਾ ਨਾਲ ਉੱਥੇ ਸ਼ਰਾਰਤ ਕਰਨ ਦੇ ਉੱਤੇ ਤੁਲਿਆ ਹੋਇਆ ਹੈ, ਤੇ ਫਿਰ ਜ਼ਾਹਰ ਹੈ ਕਿ ਵੀ ਇਹ ਪਾਕਿਸਤਾਨ ਦੇ ਲਈ ਵੀ ਵਰੀਸਮ ਹੈ। ਲੇਕਿਨ ਜਦੋਂ ਅਸੀਂ ਇਹ ਕਿਹਾ ਕਿ ਵੀ ਇੰਡੀਆ ਜਿਹੜਾ ਹੈ ਇਹ ਉੱਥੇ ਉਹ ਸ਼ੈਤਾਨ ਦਾ ਰੋਲ ਅਦਾ ਕਰ ਰਿਹਾ ਹੈ, ਤੇ ਇਹਦੇ 'ਚ ਕੋਈ ਜਿਹੜਾ ਹੈ ਉਹ ਗਲਤ ਗੱਲ ਨਹੀਂ ਹੈ, ਜਾਤ ਕਥਨੀ ਨਹੀਂ ਹੈ। ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਵੀ ਅਮਰੀਕਾ ਚੀਨ ਦੇ ਮਾਮਲੇ 'ਚ ਬੇਸ਼ੱਕ ਬਿਆਨਬਾਜ਼ੀਆਂ ਵੀ ਹੋ ਰਹੀਆਂ, ਉਹਨਾਂ ਨੇ ਬਿੱਲ ਵੀ ਕੀਤਾ, ਸੈਂਕਸ਼ਨਸ ਦੀ ਵੀ ਗੱਲ ਹੈ, ਪਰ ਕਿਤੇ ਨਾ ਕਿਤੇ ਅਮਰੀਕਾ ਚੀਨ ਦੇ ਨਾਲ ਜਿਹੜੀ ਆਪਸੀ ਤਕਰਾਰ ਦੀ ਲਾਈਨ ਹੈ, ਟਕਰਾਅ ਦੀ ਲਾਈਨ ਹੈ, ਉਹਨੂੰ ਘਟਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਔਰ ਉਹਦਾ ਇੱਕ ਸਟੈਪ ਅਸੀਂ ਦੇਖਦੇ ਹਾਂ, ਜਿਹੜਾ ਪਿਛਲੇ ਕੱਲ ਇਹ ਖਬਰ ਸੀ, ਬਾਈਡਨ ਡ੍ਰੌਪਸ ਟਰੰਪ ਅਟੈਂਪਟ ਟੂ ਬੈਨ ਟਿਕਟੌਕ ਵੀਚੈਟ। ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਟਿਕਟੌਕ ਦੇ ਉੱਤੇ, ਵੀਚੈਟ ਦੇ ਉੱਤੇ ਪਾਬੰਦੀ ਲਾ ਦਿੱਤੀ ਸੀ, ਲੇਕਿਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਰਡਰਸ ਨਿਊ ਰਿਵਿਊ, ਔਰ ਇਹ ਜਨਵਰੀ ਦੇ ਵਿੱਚ ਟਰੰਪ ਨੇ ਪਾਬੰਦੀ ਲਾਈ ਸੀ ਤੇ ਇਹ ਖਤਮ ਕਰ ਦਿੱਤੀ ਹੈ ਬਾਈਡਨ ਨੇ। ਉਹਨੇ ਕਿਹਾ ਜੀ ਨਹੀਂ, ਇਹਨੂੰ ਅਸੀਂ ਰਿਵਿਊ ਕਰਾਂਗੇ। ਔਰ ਨਾਲ ਦੀ ਨਾਲ ਜਿਹੜਾ ਚਾਈਨਾ ਨੇ ਇਸ ਦੇ ਉੱਤੇ ਰਿਐਕਟ ਕੀਤਾ ਹੈ, ਟਿਕਟੌਕ ਬੈਨ ਰੈਵੋਕੇਸ਼ਨ ਪੋਜ਼ਿਟਿਵ ਸਟੈਪ। ਚਾਈਨਾ ਕਹਿ ਰਿਹਾ ਕਿ ਜੀ ਇਹ ਰਿਲੀਵਡ ਚਾਈਨਾ ਔਨ ਥਰਸਡੇ welcomed the US move to drop the Trump era executive orders to ban its popular apps TikTok and WeChat, saying it was a positive step in the right direction. The US should treat Chinese companies fairly and refrain from politicizing trade issues, state-run CGTN quoted Commerce Ministry spokesperson Gao Feng as saying. और एक चंगी गल है, ਅਸੀਂ ਵੀ ਸਮਝਦੇ ਹਾਂ ਕਿ ਵੀ ਇਨ ਦਾ ਐਂਡ ਦੋਨੋਂ ਵੱਡੀਆਂ ਪਾਵਰਸ ਨੇ। ਹੁਣ ਭਾਰਤ ਇਸ ਕਿੱਥੇ ਖਲੋਏਗਾ, ਕਿਉਂਕਿ ਅਮਰੀਕਾ ਦੇ ਦੇਖਾ ਦੇਖੀ ਇਹ ਤਾਂ ਇਹਨਾਂ ਨੂੰ ਖੁਸ਼ ਕਰਨ ਤੇ ਰਹੇ ਨੇ ਕਿ ਜੇ ਇਹਨਾਂ ਨੇ ਚਾਈਨਾ ਦੇ ਖਿਲਾਫ ਇੱਕ ਨਿਛ ਮਾਰੀ ਹੈ ਤਾਂ 5 ਮਾਰਦੇ ਸੀ, ਇਹ ਦੱਸਣ ਲਈ ਕਿ ਜੀ ਅਸੀਂ ਤੁਹਾਡੇ ਕੁੱਤੇ। ਹੁਣ ਉਹਨਾਂ ਨੇ ਵੀ ਬੈਨ ਕੀਤਾ ਹੈ ਟਿਕਟੌਕ ਸਮੇਤ, ਕਿੰਨੀਆਂ 70 ਤੋਂ ਜ਼ਿਆਦਾ ਉਹਨਾਂ ਦੀਆਂ ਜਿਹੜੀਆਂ ਨੇ ਉਹ ਐਪਸ ਬੈਨ ਕੀਤੀਆਂ ਹੋਈਆਂ ਨੇ। ਉਹ ਕਿੱਧਰ ਨੂੰ ਜਾਣਗੇ? ਹੁਣ ਇੱਕ ਪਾਸਾ ਅਸੀਂ ਦੇਖ ਰਹੇ ਹਾਂ ਜਿਸ ਪਾਕਿਸਤਾਨ ਦੇ ਉੱਤੇ ਇਹ ਇਲਜ਼ਾਮ ਲਾਇਆ ਜਾਂਦਾ ਰਿਹਾ ਭਾਰਤ ਵੱਲੋਂ ਐਪੀ ਸੈਂਟਰ ਆਫ ਟੈਰਰਿਜ਼ਮ,
ਮਦਰ ਆਫ ਟੈਰਰਿਜ਼ਮ, ਇਹ ਉਹ। ਇਹਦੇ ਬਾਵਜੂਦ ਆਈਨੀ ਗੁੰਡਾਗਰਦੀ ਕਸ਼ਮੀਰ ਦੇ ਵਿੱਚ 5 ਅਗਸਤ 2019 ਨੂੰ ਕੀਤੀ। ਹੁਣ ਕਸ਼ਮੀਰ 'ਚ ਕੀ ਚੱਲ ਰਿਹਾ ਹੈ, ਕਿਵੇਂ ਜ਼ੁਲਮ ਨੇ, ਔਰ ਉਹਨਾਂ ਦੀ ਸਾਬਕਾ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਨੇ ਯੂਨਾਈਟਿਡ ਨੇਸ਼ਨਸ ਨੂੰ ਕਿਹਾ ਵੀ ਇੰਟਰਵੀਨ ਕਰੋ, ਵੀ ਸਾਡਾ ਤਾਂ ਹੁਣ ਕੋਈ ਹਿਊਮਨ ਰਾਈਟਸ ਵਾਲੀ ਵੀ ਬਾਡੀ ਇੱਥੇ ਸੁਣਨ ਨੂੰ ਤਿਆਰ ਨਹੀਂ ਹੈ। ਹੁਣ ਇਸ ਸਭ ਦੇ ਚਲਦੇ ਆ, ਜਦੋਂ ਤੁਹਾਡਾ ਆਪਣਾ ਘਰ ਤੁਸੀਂ ਬਰਬਾਦ ਕਰ ਰਹੇ ਹੋ, ਉੱਥੇ ਤੁਸੀਂ ਜਿਹੜਾ ਹੈ ਉਹ ਪੂਰਾ ਵਾਇਲੇਟ ਕਰ ਰਹੇ ਹੋ, ਜੋ ਲਕਸ਼ਦਵੀਪ ਦੇ ਵਿੱਚ ਕਰ ਰਹੇ ਨੇ। 70,000 ਮੁਸਲਿਮ ਪੋਪੂਲੇਸ਼ਨ ਹੈ, ਉਹਨਾਂ ਨੂੰ ਜਿਹੜਾ ਹੈ ਉਹ ਲੈਂਡਲੈਸ ਵੀ ਕਰ ਰਹੇ ਨੇ, ਉਹਨਾਂ ਦਾ ਬੀਫ ਤੇ ਵੀ ਪਾਬੰਦੀ, ਪੰਚਾਇਤਾਂ ਵੀ ਉਹਨਾਂ ਤੋਂ ਖੋਹ ਰਹੇ ਨੇ। ਜਿਹਦੇ 2 ਤੋਂ ਜ਼ਿਆਦਾ ਬੱਚੇ ਨੇ ਉਹ ਪੰਚਾਇਤ ਚੋਣ ਹੀ ਨਹੀਂ ਲੜ ਸਕਦਾ, ਔਰ ਉਹਨਾਂ ਦੀਆਂ ਜ਼ਮੀਨਾਂ ਉਹ ਸਾਰਾ 30 ਸਕੁਅਰ ਕਿਲੋਮੀਟਰ ਦਾ ਏਰੀਆ, 70,000 ਦੀ ਆਬਾਦੀ ਹੈ, ਪਰ ਹੈ 100% ਮੁਸਲਮਾਨ ਨੇ ਮਲਿਆਲੀ। ਉਹਨਾਂ ਨਾਲ ਕੀ ਕਰ ਰਹੇ ਨੇ। ਹੁਣ ਇਸ ਸਭ ਦੇ ਚਲਦੇ ਆ, ਜਦੋਂ ਅਸੀਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਜਦੋਂ ਕੱਲ ਇੱਕ ਪਾਸੇ ਉਹਨਾਂ ਦਾ ਬਜਟ ਪਾਸ ਹੁੰਦਾ ਹੈ ਤੇ ਦੂਸਰੇ ਪਾਸੇ ਪਾਕਿਸਤਾਨ's ਨੈਸ਼ਨਲ ਅਸੈਂਬਲੀ ਪਾਸਿਸ ਬਿੱਲ ਟੂ ਗਿਵ ਰਾਈਟ ਆਫ ਅਪੀਲ ਟੂ ਕੁਲਭੂਸ਼ਣ ਯਾਦਵ। ਹੁਣ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਇੰਡੀਆ ਕੇਸ ਲੈ ਕੇ ਗਿਆ ਕੁਲਭੂਸ਼ਣ ਯਾਦਵ, ਉਹਨਾਂ ਦਾ ਉਹ ਹਾਇਰ ਲੈਵਲ ਸਪਾਈ ਜਿਹਨੇ ਬਲੋਚਿਸਤਾਨ ਦੇ ਵਿੱਚ ਕਿੰਨੇ ਸੈਂਟਰ ਖੋਲ੍ਹੇ ਸੀ, ਕਿੰਨੇ ਇਸ ਕਿਸਮ ਦਾ ਜਿਹੜਾ ਉਹਨੇ ਅੱਗੋਂ ਏਜੰਟ ਭਰਤੀ ਕੀਤੇ ਹੋਏ ਸੀ, ਔਰ ਇਹ ਇਸ ਲੈਵਲ ਦਾ ਬੰਦਾ ਹੈ ਜਿਹਨੂੰ ਮਿਲਟਰੀ ਕੋਰਟ ਨੇ ਡੈਥ ਸੈਂਟੈਂਸ ਦਿੱਤੀ ਹੋਈ ਹੈ। ICJ ਨੇ ਕਿਹਾ ਕਿ ਜੀ ਇਹਨੂੰ ਜਿਹੜਾ ਰਿਵਿਊ ਕਰੋ ਔਰ ਤੁਹਾਡਾ ਲੈਜਿਸਲੇਚਰ ਇਸ ਦੇ ਉੱਤੇ ਕਰੇ ਕਾਰਵਾਈ। ਸੋ ਇਮਰਾਨ ਖਾਨ ਹਕੂਮਤ ਨੇ ਠੀਕ ਕੀਤਾ। ਇੱਕ ਪਾਸੇ ਉਹਨਾਂ ਦੇ ਲਈ ਇਹ ਜ਼ਰੂਰੀ ਹੈ ਵੀ ਉਹ ਕੰਪਲਾਈ ਵੀ ਕਰਨ, ਹਾਲਾਂਕਿ ਡਿਲੇ ਟੈਕਟਿਕ ਵੀ ਹੋ ਸਕਦਾ ਹੈ, ਲੇਕਿਨ ਉਹ ਇਹ ਸਿੰਸੀਅਰਲੀ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਭਾਈ ਅਸੀਂ ਜਿਹੜੇ ਵੀ ਸਟੈਪ ਨੇ ਇੰਟਰਨੈਸ਼ਨਲ ਲਾਅ ਉਹਨੂੰ ਅਸੀਂ ਫੋਲੋ ਕਰਦੇ ਹਾਂ। ICJ ਨੇ ਜੇ ਕਿਹਾ ਅਸੀਂ ਉਹਨਾਂ ਦੀ ਲੈਜਿਸਲੇਸ਼ਨ, ਉਹਨਾਂ ਨੇ ਕਿਹਾ ਜੀ ਠੀਕ ਹੈ, ਰਾਈਟ ਟੂ ਅਪੀਲ ਇਹਨੂੰ ਮਿਲਣਾ ਚਾਹੀਦਾ ਔਰ ਉਹ ਅੱਗੋਂ ਮਿਲੇਗਾ। ਲੇਕਿਨ ਤੁਸੀਂ ਭਾਰਤ ਦਾ ਦੇਖੋ ਵੀ ਉਹਨਾਂ ਨੇ ਕਿਸੇ ਜੈਸਚਰ ਨੂੰ ਰੈਸੀਪ੍ਰੋਕੇਟ ਤੇ ਕੀ ਕਰਨਾ ਹੈ, ਜਿਹੜਾ ਆਲਰੇਡੀ ਸੈਟਲਮੈਂਟ ਵੱਧ ਜਾ ਰਿਹਾ ਅਫਗਾਨਿਸਤਾਨ ਦਾ ਇਸ਼ੂ, ਉਸ ਦੇ ਵਿੱਚ ਇਹ ਕਿਸ ਕਿਸਮ ਦਾ ਨੈਸਟੀ ਰੋਲ ਅਦਾ ਕਰ ਰਹੇ ਨੇ। ਸੋ ਇਹ ਅਲਟੀਮੇਟਲੀ ਜਿਵੇਂ ਇਹਨਾਂ ਨੇ ਆਪਣੀ ਜੜ ਆਪ ਹੀ ਪੁੱਟ ਲਈ ਕੋਵਿਡ-19 ਦੇ ਚੱਲਦੇ ਆ, ਜਿਸ ਕਿਸਮ ਦਾ ਇਹਨਾਂ ਦਾ ਅੱਜ ਦੁਨੀਆ ਦੇ ਵਿੱਚ ਜਲੂਸ ਨਿਕਲਿਆ ਹੋਇਆ ਹੈ। ਇੱਕ ਅਮਰੀਕਨ ਥਿੰਕ ਟੈਂਕ ਹੈ ਜਿਹਦੇ ਚੋਂ ਅਮਰੀਕਾ ਦਾ ਜਿਹੜਾ ਐਂਬੈਸਡਰ ਸੀ ਪਾਕਿਸਤਾਨ ਦਾ ਅਮਰੀਕਾ ਦੇ ਵਿੱਚ, ਹੱਕਾਨੀ ਜਿਹੜਾ ਟ੍ਰੇਟਰ ਹੈ, ਜ਼ਾਹਰ ਹੈ ਕਿ ਵੀ ਉਹਦਾ ਰੋਲ ਕਾਫੀ ਮਾੜਾ ਰਿਹਾ ਹੈ ਉਸ ਥਿੰਕ ਟੈਂਕ 'ਚ। ਉਹ ਵੜਿਆ ਹੋਇਆ, ਮੈਨੂੰ ਨਾਂ ਨਹੀਂ ਪਤਾ ਹੈ, ਉਹ ਕੱਲ ਹੀ ਸੀ ਇਹ ਖਬਰ। ਤੇ ਉਹ ਭਾਰਤ, ਉਹ ਕਹਿ ਰਹੇ ਨੇ ਜੀ ਭਾਰਤ ਦਾ ਰੈਪੂਟੇਸ਼ਨ ਝਿਲ 'ਚ ਹੋ ਗਿਆ। ਭਾਰਤ ਤੇ ਕੋਵਿਡ-19 ਦੇ ਚੱਲਦਿਆਂ ਜਿਹੜੀ ਰੀਜਨਲ ਪਾਵਰ ਔਰ ਫਲਾਣਾ ਬਣਿਆ ਹੋਇਆ। ਸੋ ਜਿਹੜੇ ਇਹਨਾਂ ਦੇ ਦੁਮ ਛੱਲੇ ਨੇ ਉਹ ਵੀ ਇਸ ਕਨਕਲੂਜਨ ਤੇ ਪਹੁੰਚੇ ਨੇ। ਤੇ ਹੁਣ ਗੱਲ ਇਹ ਹੈ ਕਿ ਵੀ ਤੁਹਾਡਾ ਆਪਣਾ ਹਾਲ ਇਹ ਹੈ ਵੀ ਤੁਹਾਡੀ ਇਕਨੋਮੀ ਦਾ ਕੀ ਹਾਲ ਹੈ, ਲੋਕਾਂ ਦੇ ਵਿੱਚ ਹਾਹਾਕਾਰ ਹੈ, ਇੱਕ ਤੋਂ ਬਾਅਦ ਇੱਕ ਪਾਸੇ ਤੁਸੀਂ ਕੋਵਿਡ-19 'ਚ ਫੇਲ ਹੋਏ, ਹੁਣ ਬਲੈਕ ਫੰਗਸ, ਯੈਲੋ ਫੰਗਸ, ਵਾਈਟ ਫੰਗਸ ਚੱਲ ਰਹੀ ਹੈ, ਉਹਦੇ ਲਈ ਦਵਾਈਆਂ ਨਹੀਂ ਨੇ ਪੂਰਾ। ਤਾਂ ਤੁਸੀਂ ਅਗੇਨ ਅਫਗਾਨਿਸਤਾਨ ਨੂੰ ਫਰਦਰ ਜਿਹੜਾ ਉਸ ਪ੍ਰੋਸੈਸ ਨੂੰ ਡੀਰੇਲ ਕਰ ਰਹੇ ਹੋ। ਸੋ ਅਲਟੀਮੇਟਲੀ ਇਹ ਸਾਰੇ ਦਾ ਮਲਬਾ ਇਹਨਾਂ ਤੇ ਹੀ ਆ ਕੇ ਡਿੱਗੇਗਾ ਔਰ ਫਿਰ ਇਹੀ ਹੋਏਗਾ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਏ, ਕਿ ਭਾਈ ਆਪ ਯੂ ਆਸਕਡ ਫॉर ਇਟ ਕਿ ਆ ਬੈਲ ਮੁਝੇ ਮਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।